ਉਹ ਆਉਂਦੇ ਸਾਰ ਪੈ ਗਏ ਨੇ ਸਾਡੇ ਜੀ ਕੋਈ ਲਾਮੇ ਹੋ ਗਏ ਨੇ ਕੋਈ ਸਾਡੇ ਜੀ ਭੱਜ ਕੇ ਅੰਦਰ ਵੜ ਗਏ ਨੇ ਉਹ ਆਪਾਂ ਆਏ ਨੇ ਉਹਨਾਂ ਮਾਰਿਆ ਵੇ ਮੇਰਾ ਵੱਡਾ ਭਾਈ ਆ ਸੀ ਇੱਕ ਉਹਦੇ ਘਰੋਂ ਇੱਕ ਉਹਦੀ ਸਾਲੀ ਇਹਨਾਂ ਨੇ ਉੱਥੇ ਵੱਡਾ ਟੁਕਿਆ ਨੇ ਤੁਹਾਡੇ ਵੱਡੇ ਭਾਈ ਨੇ ਜਾ ਕੁਛ ਹੋਰ ਜੀ ਇੱਕ ਦੋ ਜੀ ਸਨ ਉਹਨਾਂ ਨੂੰ ਮਾਰਿਆ ਨੇ ਮਾਰ ਕੇ ਨਿਕਲ ਗਏ ਅੱਛਾ ਇੱਧਰ ਆਏ ਨੇ ਇਸ ਪਾਸਿਓਂ ਅੱਛਾ ਜੀ ਇੱਥੋਂ ਪੈ ਨਹੀਂ ਕੋਈ ਇੰਜ ਗੱਲਾਂ ਕਰ ਗਿਆ ਸਾਡੇ ਬਾਰ ਯਾਨੀ ਜੱਸਾ ਪਿਆ ਸਿੱਖਾਂ ਦਾ ਜੱਸਾ ਪਿਆ ਵਾਹ ਅਗਾਂ ਲੱਗ ਪਿੰਡ ਵਿੱਚ ਜਾ ਕੇ ਮਕਾਨਾਂ ਨੂੰ ਅੱਗਾਂ ਲਾ ਦਿੱਤੀਆਂ ਅੱਗਾਂ ਵੱਲ ਲੱਗ ਪਈਆਂ ਹਾਂਜੀ ਹਾਂਜੀ ਤੇ ਉਹਨਾਂ ਆਪੇ 'ਚ ਮੀਟਿੰਗ ਕੀਤੀ ਸੀ ਵੀ ਧਿਆਨ ਰੱਖਿਆ ਜੇ ਕੋਈ ਆਇਆ ਨਾ ਬਾਹਰੋਂ ਫੌਜ ਜਾਂ ਕੋਈ ਉੱਥੇ ਮਿੰਟਰੀ ਆਏ ਉਹਨਾਂ ਬੰਦਾ ਖਿਲਾ ਰਿਹਾ ਸੀ ਵੀ ਪੀਪਾ ਖੜਕਾਇਆ ਜੇ ਤੇ ਅਸੀਂ ਨਿਕਲ ਜਾਵਾਂਗੇ ਅੱਛਾ ਅੱਛਾ ਉਹ ਅਗਾਂ ਟੁਰ ਗਏ ਨੇ ਉਹ ਸਾਡੀ ਵਾਲਦਾ ਨਿਕਲੀਏ ਬੰਨੇ ਉਹ ਮੇਰੇ ਤੋਂ ਵੱਡਾ ਭਾਈ ਆ ਉਹ ਆਂਦਾ ਰਿਹਾ ਅੰਮਾ ਨਾ ਜਾ ਕੋਈ ਉਤਾਨਾ ਕਹਿੰਦੀ ਨਹੀਂ ਮੈਂ ਪੀ ਲਿਆ ਗੁਆਂਢੀਆਂ ਦਾ ਪਤਾ ਕਰ ਲਾਂ ਮਗਰਲੇ ਘਰ ਨੇ ਉਹਨਾਂ ਤੇ ਨੁਕਸਾਨ ਕੋ ਕੀਤਾ ਉਹ ਕੋਠੇ ਤੇ ਚੜੀਏ ਉਹ ਤੇ ਸਾਹਮਣੇ ਖੜੇ ਸਨ ਚੌਕ ਦੇ ਵਿੱਚ ਪੱਕੀਆਂ ਰਫਲਾ ਸਨ ਉਹਨਾਂ ਕੋਲ ਉਹਨਾਂ ਤੋਂ ਸਿੱਧੀ ਮਾਰੀ ਇੱਥੇ ਵਾਲਦਾ ਨੂੰ ਆਗ ਲੱਗੀ ਹੈ ਪੌੜੀਆਂ ਤੇ ਰੜ ਦਿੱਤਾ ਹਾਂ ਜੀ ਬਾਬੇ ਉਹ ਕਿੰਨੇ ਕੁ ਸਾਹਮਣੇ ਵਾਲੇ ਉਹ ਜੀ ਪਤਾ ਨਹੀਂ ਹੋਰ ਕਿੰਨੇ ਕੁ ਜਤਾ ਸੀ ਚੰਗਾ ਵੱਡਾ ਸਾਰਾ 100-200 ਬੰਦਾ ਹੋਏਗਾ ਜਿੱਥਾ ਨੂੰ ਜ਼ਿਆਦਾ ਬਣੇ ਘੋੜੀਆਂ ਤੇ ਸਨ ਸਾਰੇ ਘੋੜੀਆਂ ਤੇ ਸਨ ਤੇ ਉਹ ਵੱਡਾ ਭਾਈ ਇੱਥੇ ਬਾਹਰ ਨਿਕਲਿਆ ਸੀ ਉਹ ਘਰ ਗਿਆ ਮਾਂ ਨੂੰ ਵੇਖਿਆ ਡਿੱਗੀ ਨੂੰ ਉਹਨੂੰ ਚੁੱਕ ਲਿਆ ਪਾਣੀ ਛਾਣੀ ਉਹਦੇ ਮੂੰਹ 'ਚ ਪਾਇਆ ਉਹਨਾਂ ਬਟ ਪਿਓ ਸਾਡਾ ਵਡੇਰਾ ਸੀ ਉਹ ਪਰੇਸ਼ਾਨ ਹੋ ਗਿਆ ਉਹ ਲੱਭਦਾ ਫਿਰ ਸਾਨੂੰ ਅਸੀਂ 3 ਭੈਣ ਭਰਾ ਛੋਟੇ ਉਹ ਜਾ ਕੇ ਸਿੱਧੇ ਚੌਥੇ ਲੱਦੇ ਕੋਟ ਨੂੰ ਉੱਥੋਂ ਜਾ ਕੇ ਉਹਨਾਂ ਨੇ ਲਿਆਂਦਾ ਸਾਨੂੰ ਲਿਆ ਕੇ ਤੇ ਸਾਡੇ ਪਿਓ ਨੇ ਦਿੱਤੋ ਨੇ ਪਿਓ ਸਾਡੇ ਨੂੰ ਫਿਰ ਕੁਝ ਸਕੂਨ ਹੋਇਆ ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਅਕਰਮ ਸਾਹਿਬ ਨਾਜ਼ਰੀਨ 1947 ਟਾਈਮ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਰੂਬਰੂ ਹਾਜ਼ਰ ਹਾਂ ਬਾਬਾ ਜੀ ਸਾਡੇ ਬਜ਼ੁਰਗ ਮੌਜੂਦ ਨੇ ਇਹਨਾਂ ਨੂੰ ਪੁੱਛਦੇ ਹਾਂ 1947 ਦੀ ਕਹਾਣੀ ਇਸ ਪਿੰਡ ਦੀ ਤਫਸੀਲੀ ਗੱਲ ਇਹਨਾਂ ਨਾਲ ਕਰਨੇ ਆ ਇਹਨਾਂ ਜ਼ਬਾਨੀ ਸਾਰਾ ਕੁਝ ਸੁਣਨੇ ਆ ਜੀ ਅਸਲਾਮ ਵਾਲੇਕਮ ਜੀ अस्सलाम वालेकुम वालेकुम सलाम जी बुजुर्गो की हाल है अल्लाह का करम है शुक्र सोने का बाबा अपना नाम की है मेरा नाम मोहम्मद मनीर है मोहम्मद मनीर जी हाँ अब्बा जी का की नाम खुशी मोहम्मद खुशी मोहम्मद दादा जी का हाकम दीन हाकम बाबे वो अपनी कौम की अराई ठीक हो गया बुजुर्गो जो 1947 की वंड हुई ਤੁਹਾਡੀ उम्र किन्नी ਸੀ तकरीबन मैं उदो उम्र गई 4-5 साल हो गए बाबा जी इन्नी होनी है सही हो गया बुजुर्गो जिथे बैठे हैं इस समय ये पिंड केड़ा ਚੱਬਾ ਸੰਧੂਆਂ ਦਾ ਚੱਬਾ ਸੰਧੂਆਂ ਦਾ ਇਹਦੇ ਆਲੇ ਦੁਆਲੇ ਦੇ 2-4 ਪਿੰਡ ਦੱਸੇ ਜੀ ਇਹਦੇ ਦੁਆਲੇ ਪਿੰਡ ਕੋਟ ਲੱਦਾ ਹਾਂਜੀ ਇਹਦਾ ਕਿਸੋ ਦਾ ਕੋਟ ਠੀਕ ਹੋ ਗਿਆ ਟੌਂਗਾਂ ਵਾਲੀ ਚੱਕ ਗੁਰਮੁਖ ਇਹਦੇ ਕਲਸੀਆਂ ਰਾਈਆਂ ਦੀਆਂ ਨੇ ਇਹਦੇ ਨਾਲ ਛੋਟੇ ਛੋਟੇ ਪਿੰਡ ਹੈ ਨਾ 5-7 बुजुर्गो ਜ਼ਿਲ੍ਹਾ ਕਿਹੜਾ ਜ਼ਿਲ੍ਹਾ ਕੋਈ ਨਾ ਅੱਛਾ ਥੋੜਾ ਦੱਸਿਆ ਕਿ ਤੁਸੀਂ ਇੱਥੋਂ ਦੇ ਬਸ਼ਿੰਦੇ ਹੋ ਕੋਈ ਮਾਝਰ ਜੀ ਉਧਰੋਂ ਆਏ ਇੰਡੀਆ ਤੋਂ ਨਹੀਂ ਅਸੀਂ ਇੱਥੋਂ ਦੇ ਬਸ਼ਿੰਦੇ ਇੱਥੋਂ ਦੇ ਰਹਿਣ ਵਾਲੇ ਅੱਛਾ ਬਜ਼ੁਰਗੋ ਇੰਡੀਆ ਜਦੋਂ ਵੰਡ ਹੋਈ ਹੈ ਪਾਕਿਸਤਾਨ ਦੀ ਤੇ ਇੰਡੀਆ ਦੀ ਇਹਨੂੰ ਸਿੱਖ ਗਏ ਨੇ ਉੱਜੜ ਕੇ ਤੇ ਉਸ ਸਮੇਂ ਪਿੰਡ ਕਿੱਡਾ ਸੀ ਭਲਾ ਉਹ ਪਿੰਡ ਛੋਟੇ ਸੀ ਥੋੜੇ ਹੁਣ ਤੇ ਬਹੁਤ ਹੀ ਤਗੜਾ ਬਹੁਤ ਬੜਾ ਪਿੰਡ ਹੋ ਗਿਆ ਜੀ ਐਵੇਂ ਇਹਨਾਂ ਸਾਲਾਂ ਇਹਨੂੰ ਘੱਟ ਸੀ ਉਦੋਂ ਸਾਲਾਂ ਦੇ ਵਿੱਚ ਹੀ ਵੱਡਾ ਹੋ ਗਿਆ ਪਿੰਡ ਸਹੀ ਸਿੱਖ ਆਏ ਨੇ ਨਾ ਜੀ ਉਦੋਂ ਬੜਾ ਹਲਾ ਗੁੱਲਾ ਹੋਇਆ ਵੇ ਤਾਂ ਉਹ ਕਰਨੇ ਗੱਲ ਉੱਥੋਂ ਸ਼ੁਰੂ ਤੇ ਬਜ਼ੁਰਗੋ ਇੱਥੇ ਪਿੰਡ ਵਿੱਚ ਜਦੋਂ ਮਸੀਤਾਂ ਕਿੰਨੀਆਂ ਹੁੰਦੀਆਂ 47 ਟਾਈਮ ਮਸੀਤਾਂ ਉਦੋਂ ਇੱਥੇ ਸਾਨੂੰ 3 ਮਸੀਤਾਂ ਹੁੰਦੀਆਂ ਅੱਛਾ ਪੱਕੀਆਂ ਸਨ ਨੇ ਕੱਚੀਆਂ ਸਨ ਇੱਕ ਪੱਕੀ ਸੀ ਕੋਈ 2 ਕੱਚੀਆਂ ਸਨ ਗੁਰਦੁਆਰਾ ਵੀ ਹੈ ਸਿੱਖਾਂ ਦਾ ਗੁਰਦੁਆਰਾ ਵੀ ਸੀ ਕਿੰਨੇ ਹਨ ਗੁਰਦੁਆਰੇ 2 ਸਨ ਹੁਣ ਤਾਂ ਹੈ ਕੋਈ ਮੌਜੂਦ ਕੋਈ ਨਹੀਂ ਉਹ ਬਸ ਅੱਜ ਰਾਇਸ਼ ਕਰ ਲਈ ਜਿਹੜੇ ਉਧਰ ਮਾਜਰਾ ਹੈ ਉਹ ਰਹਿ ਗਏ ਅੱਛਾ ਖਤਮ ਹੋ ਗਏ ਅੱਛਾ ਸਹੀ ਹੋ ਗਿਆ ਤੇ ਬਜ਼ੁਰਗੋ ਇੱਥੇ 47 ਟਾਈਮ ਕਿਹੜੀ ਕੌਮਾਂ ਰਹਿੰਦੀਆਂ ਮੁਸਲਮਾਨਾਂ ਤੋਂ ਇਲਾਵਾ ਮੁਸਲਮਾਨ ਹੀ ਸਨ ਜਾਂ ਸਿੱਖ ਸਨ ਹੋਰ ਤਾਂ ਕੋਈ ਨਹੀਂ ਖੱਤਰੀ ਸਨ ਹਿੰਦੂ ਖੱਤਰੀ ਵੀ ਸਨ ਚੂੜੇ ਵੀ ਹੋਣਗੇ ਅੱਛਾ ਹਿੰਦੂ ਖੱਤਰੀ ਕਿੰਨੇ ਕੁ ਘਰ ਤਕਰੀਬਨ ਇਹ ਨਾ ਮੈਂ ਤੁਹਾਨੂੰ ਦੱਸਿਆ 5 10 20 15 ਪਿੰਡ ਸੀ ਨਹੀਂ ਅੱਧਾ ਪਿੰਡ ਨਹੀਂ ਸੀ ਚੰਦ ਘਰ ਹੀ ਸਨ ਕੋਈ ਅੱਛਾ ਤੇ ਬਹੁਤੇ ਇੱਥੇ ਨਾ ਸਿੱਖ ਸਨ ਤੇ ਜਾਂ ਬਸਿੰਦੇ ਰਾਈ ਅਸੀਂ ਅੱਛਾ
ਜਾਂ ਗੁੱਜਰ ਗੱਜਰ? ਹਾਂ ਅੱਛਾ ਅੱਛਾ। ਇੱਥੇ ਸਿੱਖ ਸੁੱਖ ਕੀ ਕੰਮ ਕਰਦੇ ਆ ਭਲਾ? ਸਿੱਖਾ ਬਸ ਕਰਦੇ ਸਨ, ਕੋਈ ਵਾਈ ਸ਼ਾਈ ਕਰਦੇ ਸਨ, ਕੋਈ ਦੁਕਾਨਾਂ ਪਾਈਆਂ ਸਨ, ਕੋਈ ਦੁਕਾਨਾਂ ਬਾਬੇ ਉਹ ਖਤਰੀਆਂ ਪਾਈਆਂ ਹੋਣਗੀਆਂ ਨਾ ਹਿੰਦੂ ਬਾਹ ਸੁਨਿਆਰੇ ਆਇਆ ਇੱਥੇ ਕੋਈ? ਸੁਨਿਆਰੇ ਸਨ, ਆਏ ਸਨ ਸੁਨਿਆਰੇ ਵੀ ਸਨ, ਦੁਕਾਨ ਸੁਨਿਆਰਿਆਂ ਦੀ ਸੀ। ਖਤਰੀਆਂ ਦੀ ਹਿੰਦੂਆਂ ਦੀ? ਹਾਂ। ਅੱਛਾ, ਕਿੱਥੇ ਕਰਦੇ ਸਨ ਭਲਾ ਦੁਕਾਨ? ਉਹ ਛੁੱਟੇ ਸਨ ਪਿੰਡ ਦੇ ਵਿੱਚ ਘਰ। ਉਹ ਲੋਕ ਤਾਂ ਘੱਟ ਜੀ ਉਹਦੇ ਤੇ ਨਾਂ ਯਾਦ ਖਤਰੀ ਦਾ ਕਿਸੇ ਸਿੱਖ ਦਾ? ਸਿੱਖ ਦਾ ਵੀ ਨਾਂ ਜੀ ਇੱਕ ਦਾ ਇੱਥੇ ਜਿਹੜਾ ਸੀ ਨਾ ਇੱਥੇ ਪਿੰਡ ਦਾ ਸਰਬਰਾਹ, ਹਾਂਜੀ, ਉਹਦਾ ਵੀ ਕੋਈ ਥੋੜਾ ਬਹੁਤਾ ਪਤਾ ਹੈ। ਸਰਦਾਰ ਦਾ ਸਰਦਾਰ ਖਵਾਉਂਦਾ ਤੇ ਸਾਨੂੰ ਉਹਨੂੰ ਸਰਦਾਰ ਕੀ ਉਹਦਾ ਨਾਂ ਜੀ, ਕੋਈ ਦੇਣ ਵੀ ਨਹੀਂ ਕੰਮ ਕਰਦਾ ਹੁਣ। ਸਰਦਾਰ ਸੰਤ ਸਿੰਘ। ਅੱਛਾ, ਸਰਦਾਰ ਸੰਤ ਸਿੰਘ ਜੀ। ਅੱਛਾ ਅੱਛਾ। ਪਿੰਡ ਦਾ ਵੱਡਾ ਤੇ ਹੋਰ ਕੋਈ ਸਾਨੂੰ ਹੋਰ ਛੋਟੇ ਛੋਟੇ ਸੀ ਤਾਂ ਨਹੀਂ। ਅੱਛਾ, ਵੱਡੇ ਪਿੰਡ ਦੀਆਂ ਪੱਤੀਆਂ ਕਿੰਨੀਆਂ ਉਦੋਂ? ਪੱਤੀਆਂ ਕਿੰਨੀਆਂ? ਹਾਂਜੀ ਹਾਂਜੀ। ਪੱਤੀਆਂ ਕਿਹਨੂੰ ਕਹਿੰਦੇ ਆ? ਹੈ ਮੱਲੇ ਪੱਤੀਆਂ? ਮੱਲੇ ਪੱਤੀਆਂ ਹੀ ਸਨ, ਕੋਈ ਰਾਈ ਸਨ ਜਾਂ ਕੋਈ ਸਿੱਖ ਸਨ, ਕੋਈ ਗੁੱਜਰਾਂ ਦੇ ਘਰ ਸਨ। ਲੰਬੜਦਾਰ ਕਿੰਨੇ ਆਪਣੇ? ਲੰਬੜਦਾਰ ਇੱਥੇ ਸਨ 3-4। ਸਾਰੇ ਮੁਸਲਮਾਨ ਸਨ? ਸਿੱਖਾਂ ਦੀ ਲੰਬੜਦਾਰੀ ਕੋਈ ਨਹੀਂ ਸੀ? ਕੋਈ ਸਿੱਖਾਂ ਦੀ ਲੰਬੜਦਾਰ ਦੱਸਦਾ ਸੀ ਨਹੀਂ, ਸਰਦਾਰ ਸੀ ਸਰਦਾਰ ਗੁਰਬੋਖ। ਕੀ ਕਹੇ ਜੀ ਨਾਮ ਦੱਸਿਆ? ਸਰਦਾਰ ਸੰਤ ਸਿੰਘ। ਸੰਤ ਸਿੰਘ ਵੱਡਾ ਉਹ ਹੀ ਸੀ। ਉਹ ਲੰਬੜਦਾਰ ਸੀ? ਹਾਂ। ਅੱਛਾ, ਉਦੋਂ ਉਹ ਲੰਬੜਦਾਰ ਸੀ। ਸਹੀ ਹੈ। ਤੇ ਦੇਖੋ ਨਾ ਇੱਥੇ ਉਹਨਾਂ ਦਾ ਕੀ ਨਾ ਹਿੰਦੂ ਖਤਰੀਆਂ ਦਾ ਉਹ ਕੋਈ ਟੈਂਪਲ ਕੀ ਮੰਨਦੇ ਨੇ? ਮੰਦਰ ਨਹੀਂ, ਕੋਈ ਮੰਦਰ ਕੋਈ ਨਹੀਂ ਸੀ। ਅੱਛਾ। ਤੇ ਮੁਸਲਮਾਨਾਂ ਦੇ ਸਿੱਖਾਂ ਦਾ ਰਹਿਣ ਸਹਿਣ ਕਿਵੇਂ ਸੀ? ਬਸ ਚੰਗੇ ਸਨ, ਬਸ ਇਸੇ ਤਰੀਕੇ ਗੁਜ਼ਾਰਾ ਕਰਦੇ ਸਨ। ਪੈ ਇੱਕ ਦੂਜੇ ਨਾਲ ਲੜ ਘੁਲ ਲਿਆ ਦੇ ਵਕਤ ਪਾਸ ਕਰ ਲਿਆ। ਅੱਛਾ ਅੱਛਾ। ਤੇ ਜਦੋਂ ਫਿਰ ਅਜਾੜੇ ਜੁੜੇ ਹੋਏ ਨੇ ਬਾਬੇ, ਉਦੋਂ ਕੋਈ ਇੱਥੇ ਵੱਢ ਟੋਕ ਹੋਈ, ਕੋਈ ਹਮਲਾ ਹੋਇਆ ਕੋਈ? ਬੜੀ ਵੱਢ ਟੋਕ ਜੀ ਹੋਈ ਸੀ। ਮੈਂ ਤੁਹਾਨੂੰ ਕੀ ਸੁਣਾ? ਮੈਂ ਮੇਰੇ ਆਪਣੇ ਨਾਲ ਜਿਹੜੀ ਹੋਈ ਉਹ ਵੀ ਨਹੀਂ ਸੁਣਾਈ ਜਾਂਦੀ, ਦਿਲ ਬਰਦਾਸ਼ਤ ਨਹੀਂ ਕਰਦਾ ਸੁਣਾਉਣ ਦੇ। ਇੰਨੀ ਦੁਖੀ ਹੈ? ਚਲੋ ਸਾਨੂੰ ਆਪਣੇ ਪੁੱਤਾਂ ਸਮਝ ਕੇ ਸੁਣਾ, ਸਾਨੂੰ ਸੁਣਾਓ ਗੱਲ ਕਿਵੇਂ ਸੀ? 14 ਕੁ ਚੰਨ ਦੀ ਸੀ। ਇੱਧਰ ਆਇਆ ਲਿਆ ਇਸ ਪਾਸਿਓਂ। ਅੱਛਾ ਜੀ। ਇੱਥੋਂ ਪੈ ਨਹੀਂ ਕੋਈ ਇੰਜ ਕਰ ਲਾ ਕਰ ਜਾ ਸਾਡੇ ਬਾਰ ਯਾਨੀ ਜੱਸਾ ਪਿਆ ਸਿੱਖਾਂ ਦਾ ਜੱਸਾ ਪਿਆ ਵਾਵਾ। ਅੱਛਾ ਅੱਛਾ। ਆ ਸਾਡੇ ਘਰ ਹੁਣ ਤੇ ਦੁਆਲੇ ਆਬਾਦੀ ਹੋ ਗਈ, ਉਹਨੂੰ ਸਾਡਾ ਘਰ ਸੀ ਇੱਥੇ ਕੱਲਾ, ਦੁਆਲੇ ਘਰ ਕੋਈ ਨਹੀਂ ਸਾਨੂੰ। ਅੱਛਾ ਅੱਛਾ। ਤੇ ਆਉਂਦੇ ਪਾਸੇ ਹੀ ਤੋਂ ਨਾ ਪੈਣ ਸਾਹਮਣੇ ਸਾਡੇ ਦੁੱਖ ਕੋਈ ਸਾਨੂੰ ਦੁੱਖ ਦਾ ਨਹੀਂ, ਤੇ ਕੋਈ ਦੂਸਰਾ ਘਰ ਹੋਰ ਸਨ ਉਹਨਾਂ ਦੇ, ਕਸਾਈ ਸਨ ਤੇ ਕੁਝ ਹੋਰ ਸਨ। ਅੱਛਾ ਅੱਛਾ। ਉਹਨਾਂ ਨਾਲ ਸੀ ਦੁੱਖ ਉਹਨਾਂ ਦਾ, ਪਤਾ ਨਹੀਂ ਕੀ ਰੇਂਜ ਸੀ ਉਹਨਾਂ ਦਾ। ਅੱਛਾ ਜੀ। ਤੇ ਉਹ ਆਉਂਦੇ ਸਾਰ ਪੈ ਗਏ ਨੇ ਸਾਡੇ ਜੀ, ਕੋਈ ਲਾਮੇ ਹੋ ਗਏ ਨੇ, ਕੋਈ ਸਾਡੇ ਜੀ ਭੱਜ ਕੇ ਅੰਦਰ ਵੜ ਗਏ ਨੇ। ਉਹ ਪਾਇਆ ਨੇ ਉਹਨਾਂ ਮਾਰਿਆ ਵੇ। ਮੇਰਾ ਵੱਡਾ ਭਾਈਆ ਸੀ, ਇੱਕ ਉਹਦੇ ਘਰੋਂ ਇੱਕ ਉਹਦੀ ਸਾਲੀ, ਇਹਨਾਂ ਨੂੰ ਉੱਥੇ ਵੱਡਿਆ ਟੁੱਕਿਆ ਨੇ। ਤੁਹਾਡੇ ਵੱਡੇ ਭਾਈ ਨੇ? ਜਾ ਕੁਛ ਹੋਰ ਜੀ ਇੱਕ ਦੋ ਜੀ ਸਨ, ਉਹਨਾਂ ਨੂੰ ਮਾਰਿਆ ਨੇ, ਮਾਰ ਕੇ ਅਗਾਂ ਨਿਕਲ ਗਏ ਨੇ ਪਿੰਡ ਦੇ ਵਿੱਚ ਜਾ ਕੇ ਉਹਨਾਂ। ਅੱਛਾ, ਦੇਖੋ ਉਹਨਾਂ ਨੂੰ ਮਾਰਿਆ ਤੇ ਮਰਾਦ ਸ਼ਹੀਦ ਕਰ ਦਿੱਤੇ ਜਾਂ ਉਂਝ ਮਾਰਿਆ? ਸ਼ਹੀਦ ਕਰ ਦਿੱਤੇ ਗਏ। ਅੱਛਾ ਅੱਛਾ ਅੱਛਾ। ਅਗਾਂ ਲੱਗ ਗਏ ਪਿੰਡ ਵਿੱਚ ਜਾ ਕੇ ਉਹ ਮਕਾਨਾਂ ਨੂੰ ਅੱਗਾਂ ਲਾ ਦਿੱਤੀਆਂ, ਅੱਗਾਂ ਵੱਲ ਲੱਗ ਪਈਆਂ। ਹਾਂਜੀ ਹਾਂਜੀ। ਤੇ ਉਹਨਾਂ ਆਪੇ 'ਚ ਮੀਟਿੰਗ ਕੀਤੀ ਸੀ ਵੀ ਧਿਆਨ ਰੱਖਿਆ ਜੇ ਕੋਈ ਆਇਆ ਨਾ ਬਾਹਰੋਂ ਫੌਜ ਜਾਂ ਕੋਈ ਉੱਥੇ ਮਿੰਟਰੀ ਆਏ, ਉਹਨਾਂ ਬੰਦਾ ਖੜਾ ਰਿਹਾ ਸੀ ਵੀ ਪੀਪਾ ਖੜਕਾਇਆ ਜੇ ਤੇ ਅਸੀਂ ਨਿਕਲ ਜਾਵਾਂਗੇ। ਅੱਛਾ ਅੱਛਾ। ਉਹ ਅਗਾਂ ਟੁਰ ਗਏ ਨੇ। ਉਹ ਸਾਡੀ ਵਾਲਦਾ ਨਿਕਲੀ ਬੰਨੇ, ਉਹ ਮੇਰੇ ਤੋਂ ਵੱਡਾ ਭਾਈਆ ਉਹ ਆਂਦਾ ਰਿਹਾ ਅੰਮਾ ਨਾ ਜਾ ਕੋਈ ਉਤਾਨਾ, ਉਹ ਕਹਿੰਦੀ ਨਹੀਂ ਮੈਂ ਪੀ ਲਿਆ, ਗੁਆਂਢੀਆਂ ਦਾ ਪਤਾ ਕਰ ਲਾਂ ਮਗਰਲੇ ਘਰ ਨੇ। ਉਹਨਾਂ ਤੇ ਨੁਕਸਾਨ ਕੀਤਾ? ਉਹ ਕੋਠੇ ਤੇ ਚੜੀ ਏ, ਉਹ ਤੇ ਸਾਹਮਣੇ ਖੜੇ ਸਨ ਚੌਕ ਦੇ ਵਿੱਚ, ਪੱਕੀਆਂ ਰਫਲਾ ਸਨ ਉਹਨਾਂ ਕੋਲ। ਉਹਨਾਂ ਤੋਂ ਸਿੱਧੀ ਮਾਰੀ ਆਈ ਤੇ ਵਾਲਦਾ ਨੂੰ ਆਗ ਲੱਗੀ ਹੈ, ਪੌੜੀਆਂ ਤੇ ਰੜ ਦਿੱਤਾ। ਮਾਂ ਸ਼ਹੀਦ ਹੋ ਬਾਬੇ ਉਹ ਕਿੰਨੇ ਕੁ ਸਾਂਭ ਵਾਲੇ? ਉਹ ਜੀ ਪਤਾ ਨਹੀਂ ਹੋਰ ਕਿੰਨੇ ਕੁ ਸਨ, ਜੱਥਾ ਸੀ ਚੰਗਾ ਵੱਡਾ ਸਾਰਾ, 100-200 ਬੰਦਾ ਹੋਏਗਾ ਜਿੱਥਾ ਨੂੰ ਜ਼ਿਆਦਾ ਬੰਦੇ। ਘੋੜੀਆਂ ਤੇ ਸਨ? ਘੋੜੀਆਂ ਤੇ ਸਨ ਸਾਰੇ ਘੋੜੀਆਂ ਤੇ ਸਨ। ਤੇ ਉਹ ਵੱਡਾ ਭਾਈਆ ਇੱਥੇ ਬਾਹਰ ਨਿਕਲਿਆ ਸੀ, ਉਹ ਘਰ ਗਿਆ, ਮਾਂ ਨੂੰ ਵੇਖਿਆ ਡਿੱਗੀ ਨੂੰ, ਉਹਨੂੰ ਚੁੱਕ ਲਿਆ, ਪਾਣੀ ਛਾਣੀ ਉਹਦੇ ਮੂੰਹ 'ਚ ਪਾਇਆ। ਉਹਨਾਂ ਬੜਾ ਦਲੀਲ ਹੋਏ, ਸ਼ਹਿਰ ਲੈ ਗਿਆ, ਖੱਜਲ ਖਰਾਬ ਹੁੰਦਾ ਸ਼ਹਿਰ। ਉਹਦੇ ਫੌਰੀ ਬਾਬੇ ਉਹ ਗੱਡੀਆਂ ਤੇ ਨਹੀਂ ਆਇਆ ਤਾਂ ਲੈ ਕੇ ਚੱਲ ਜਾਂਦਾ? ਗੱਡੀਆਂ ਵੀ ਕੋਈ ਨਹੀਂ ਸਨ, 5 ਗੱਡੀਆਂ ਸਨ, ਕੋਈ ਮਿਲਨੇ ਤਾਂ ਕੋਈ ਨਾ। ਤੇ ਬਸ ਥੋੜੀ ਜਿਹੀ ਸ਼ਾਇਦ ਲੈ ਕੇ ਗਿਆ। ਘੋੜੀ ਵੀ ਸਾਡੀ ਬੜੀ ਆ ਇਸ ਦੌਰ ਦੇ ਵਿੱਚ, ਉਹ ਘੋੜੀ 5-7 ਲੱਖ ਦੀ ਘੋੜੀ ਸੀ ਜਿਹੜੀ ਉਹ ਵੀ ਸਿੱਖ ਲੈ ਗਿਆ ਸਾਡੇ ਕੋਲ। ਅੱਛਾ, ਉਹ ਵੀ ਜਦੋਂ ਹਮਲਾ ਕੀਤਾ ਸ਼ਹੀਦ ਕੀਤਾ ਉਹ ਵੀ ਖੋਲ ਕੇ ਲੈ ਗਏ? ਖੋਲ ਕੇ ਲੈ ਗਿਆ, ਭਜਾ ਕੇ
ਮਾਲ ਡੰਗਰ ਦੀ ਸਾਡਾ 40-50 ਥਾਂ ਉਹ ਵੀ ਇੱਕ ਡੰਗਰ ਹੀ ਸਾਡਾ ਕਰ ਰਿਹਾ ਸਭ ਲੋਕੀ ਲਾ ਕੇ ਲੁੱਟ ਪੁੱਟ ਕੇ ਮਕਾਨ ਸਾਡੇ ਦਾਣਾ ਪੱਕਾ ਮੰਜੀ ਬਿਸਤਰੇ ਉਹ ਇਹਨਾਂ ਦੇ ਬਾਹਰ ਦੇ ਸਾਹਿਬ ਸਾਨੂੰ ਬਜ਼ੁਰਗ ਆ ਦਰਬਾਰ ਵਾਲੇ ਆ ਦਰਬਾਰ ਵਾਲੇ ਹਾਂਜੀ ਹਾਂਜੀ ਸ਼ੁਰੂ ਤੋਂ ਚੰਗੇ ਸਾਈਆਂ ਨੇ ਮੰਨਣ ਵਾਲੇ ਤਾਂ ਸੀ ਹਾਂਜੀ ਹਾਂਜੀ ਇਹਨਾਂ ਨੂੰ ਪਤਾ ਲੱਗ ਗਿਆ ਨਾ ਬਸ ਉਹਨਾਂ ਬੰਦਾ ਇੱਕ ਦੋ ਕੋ ਲਾ ਕੇ ਨਾ ਸਾਡਾ ਕੋਈ ਮੰਜੀਆਂ ਬਿਸਤਰੇ ਕੋ ਭਾਂਡਾ ਟਿੰਡੇ ਸਾਡਾ ਕੱਢ ਕੇ ਇੱਥੇ ਆਪਣੇ ਕੋਲ ਰੱਖ ਲਿਓ ਨੇ ਕੋਈ ਆਉਂਦੇ ਤੇ ਫਿਰ ਉਹਨਾਂ ਨੂੰ ਦੇ ਛੜਾਂਗੇ ਬਸ ਉਹ ਫਿਰ ਅਸੀਂ ਆ ਇਕੱਠੇ ਹੋਏ ਹੌਲੀ ਹੌਲੀ ਭਾਈ ਸਾਡਾ ਉੱਥੇ ਮਾਂ ਸਾਡੀ ਨੂੰ ਦਫਨਾ ਕੇ ਕੋਈ ਨਾਲ ਟੋਰ ਆਇਆ ਛੱਡ ਕੇ ਟੋਰ ਆਇਆ ਉੱਥੇ ਥਾਣਦਾਰ ਸੀ ਚੰਗਾ ਨੇਕ ਇੱਥੇ ਲੱਗਾ ਰਿਹਾ ਸੀ ਕਿਲੇ ਦੀਦਾਰ ਸਿੰਘ ਹਾਂਜੀ ਹਾਂਜੀ ਸ਼ਾਹ ਸੀ ਉਹ ਵਾਕਫੀ ਚੰਗੀ ਸੀ ਤੇ ਭਾਈ ਵੱਡੇ ਨੂੰ ਮਿਲਿਆ ਉਹਨੂੰ ਪੱਕਾ ਲੱਗਾ ਬੇਟਾ ਕੀ ਗੱਲ ਹੋ ਸਕਿਆ ਸ਼ਾਹ ਜੀ ਆਹ ਗੱਲ ਹੈ ਤੇ ਅੰਮਾ ਦੀ ਮੰਜੀ ਮੁਰਦੇ ਖਾਨੇ ਬਚਾ ਛੜੀ ਨੇ ਦਿੰਦੇ ਨਹੀਂ ਉਸ ਆਖਿਆ ਆ ਟੋਰ ਉਹ ਨਾਲ ਗਿਆ ਉਹ ਜਾ ਕੇ ਤੇ ਉਹਨਾਂ ਨੂੰ ਆਖਿਆ ਉਹਨਾਂ ਕਿ ਮੁਰਦੇ ਖਾਨੇ ਟੋਰ ਗਈ ਉਹ ਤੋਂ ਲੈ ਲਓ ਥਾਣਦਾਰ ਨਾਲ ਗਿਆ ਉੱਥੇ ਆ ਕੇ ਮੁਰਦੇ ਖਾਨੇ ਮੰਜੀ ਕਢਾਈ ਮੰਜੀ ਕਢਾ ਕੇ ਤੇ ਦਿੱਤੀ ਉਹਨੂੰ ਉਹ ਆਖਣ ਲੱਗਾ ਆਪਣਾ ਜੇ ਕਿਸੇ ਸ਼ਾਇਦ ਬੇਟਾ ਲੋੜ ਹੈ ਤੇ ਸਾਬਣ ਖਪਣ ਸ਼ਪਣ ਅਸੀਂ ਤੈਨੂੰ ਦੇਣਾ ਮੈਂ ਤੇ ਗੱਡੀ ਵੀ ਕਰਾ ਦੇਣਾ ਤੇ ਲਿਜਾਣੀ ਹੈ ਤੇ ਘਰ ਲਾਇਆ ਆਇਆ ਉਹਨਾਂ ਦੀ ਕੁਰਬਾਨੀ ਦਿੱਤੀ ਤੇ ਤੁਸੀਂ ਇੱਥੇ ਤੁਸੀਂ ਸਾਰੀ ਕੁਰਬਾਨੀਆਂ ਬਣੀ ਦਿੱਤੀਆਂ ਅਸੀਂ ਜੀ ਬੜੀ ਕੁਰਬਾਨੀ ਉਹਨਾਂ ਤੋਂ ਉਧਰ ਦਿੱਤੀਆਂ ਜਾਂ ਸਾਂ ਇੱਥੇ ਦੇ ਛੜੀ ਨੇ ਤੁਹਾਨੂੰ ਦੱਸਿਆ 40 ਖੂਨ ਦੀ ਨਦੀ ਵਹਾ ਕੇ ਫਿਰ ਲੈ ਗਿਆ 40-50 ਹਮਾਰ ਸੀ ਇੱਕ ਡੰਗਰ ਹੀ ਸਾਡੇ ਕੋਲ ਰਹਿ ਗਿਆ ਜੀ 5-7 ਸਾਡੇ ਉਹ ਸ਼ਹੀਦ ਹੋ ਗਏ ਸ਼ਹੀਦ ਹੋ ਗਿਆ ਘਰ ਬਾਰ ਉੱਜੜ ਗਿਆ ਸਾਰਾ ਅਸੀਂ ਬਸ ਖੱਜਲ ਹੁੰਦੇ ਫਿਰੇ ਹਾਂ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਪਿਓ ਸਾਡਾ ਵਡੇਰਾ ਸੀ ਉਹ ਪਰੇਸ਼ਾਨ ਹੋ ਗਿਆ ਉਹ ਲੱਭਦਾ ਫਿਰੇ ਸਾਨੂੰ ਅਸੀਂ 3 ਭੈਣ ਭਰਾ ਛੋਟੇ ਉਹ ਜਾ ਕਿਸੇ ਦੇ ਚੌਥੇ ਲੱਦੇ ਕੋਟ ਨੂੰ ਉੱਥੇ ਜਾ ਕੇ ਉਹਨਾਂ ਨੇ ਲਿਆਂਦਾ ਸਾਨੂੰ ਲਿਆ ਕੇ ਤੇ ਸਾਡੇ ਪਿਓ ਨੇ ਦਿੱਤੇ ਨੇ ਪਿਓ ਸਾਡੇ ਨੂੰ ਫਿਰ ਕੁਝ ਸਕੂਨ ਹੋਇਆ ਉੱਥੇ ਕੀ ਦਿਲ ਤੇ ਬੀਤਦੀ ਨੇ ਪਿਓ ਦੇ ਵੀ ਪਤਾ ਬੱਚੇ ਵੀ ਮੇਰੇ ਸ਼ਹੀਦ ਹੋ ਗਏ ਜਾਂ ਲੈ ਗਏ ਨੇ ਚੁੱਕ ਕੇ ਕਿੱਧਰ ਗਏ ਹਾਂ ਜੀ ਬਸ ਜੀ ਇਹ ਸੀ ਦੁੱਖ ਹੋਇਆ ਤੁਹਾਡਾ ਕੋਈ ਨਹੀਂ ਸੁਣਨਾ ਨਹੀਂ ਦੁੱਖ ਕੋਈ ਨਹੀਂ ਸਾਡਾ ਸਾਡੇ ਨਾਲ ਸਿੱਖਾਂ ਨਾਲ ਦੁੱਖ ਕੋਈ ਨਹੀਂ ਦਾ ਹੋਰ ਘਰਾਂ ਦਾ ਸੀ ਜਿੱਦੇ ਪੈ ਨੇ ਜਾ ਕੇ ਮਕਾਨਾਂ ਨੂੰ ਅੱਗਾਂ ਨਾਲ ਲਾਈਆਂ ਨੇ ਤੇ ਉਹਨਾਂ ਨੂੰ ਸਾੜਿਆ ਨੇ ਉਹਨਾਂ ਨਾਲ ਆਇਆ ਸੀ ਉਹਨਾਂ ਨਾਲ ਹੀ ਸੀ ਉਹਨਾਂ ਦਾ ਪਤਾ ਨਹੀਂ ਕੀ ਦੁੱਖ ਸਾਨੇ ਇਹ ਹੁਣ ਸਾਨੂੰ ਨਹੀਂ ਪਤਾ ਵੀ ਅਸੀਂ ਆਖੀ ਹੋਈ ਆਹ ਦੁੱਖ ਸੀ ਅੱਛਾ ਬਜ਼ੁਰਗੋ ਜਦੋਂ ਉਹਨਾਂ ਹਮਲਾ ਇਧਰੋਂ ਕੀਤਾ ਪਿੰਡ ਤੇ ਨਹੀਂ ਕੋ ਪਈ ਹਮਲਾ ਰੋਕਣ ਵਾਸਤੇ ਪਿੰਡ ਦੇ ਮੁਸਲਮਾਨ ਹੋਰ ਪਿੰਡ ਮੁਸਲਮਾਨ ਨਿਕਲੇ ਨੇ ਇਹਨਾਂ ਕੋਲ ਸ਼ਾਹੀ ਕੋਈ ਨਹੀਂ ਸੀ ਉਹਨਾਂ ਕੋਲ ਨੱਤੇ ਸਨ ਇਹਨਾਂ ਕੋਈ ਸ਼ਹਿਰ ਕੋਈ ਨਹੀਂ ਸੀ ਉਹਨਾਂ ਕੋਲ ਅਸਲਾ ਨਾ ਦੇ ਛਵੀਆਂ ਪਤਾ ਕੀ ਕੁਝ ਹੋ ਗਿਆ ਤਲਵਾਰਾਂ ਬੜਾ ਕੁਝ ਸੀ ਉਹਨਾਂ ਕੋਲ ਜੋੜ ਜਮਾ ਕਰਕੇ 200-250 ਬੰਦਾ ਸੀ ਘੋੜੀ ਦੇ ਨਹੀਂ ਜਾਂਦਾ ਜਿੱਥੇ ਤੁਹਾਨੂੰ ਪੈ ਗਿਆ ਕਿ ਵਾਪਸੀ ਫਿਰ ਜਦੋਂ ਆਏ ਨਾ ਫੌਜ ਨੂੰ ਪਤਾ ਲੱਗਾ ਇਹਨਾਂ ਫਤਰਾ ਕੀਤੀ ਹੈ ਮਿੰਟਰੀ ਆਈ ਹੈ ਫਿਰ ਲੱਦੇ ਕੋਟੋਂ ਤੇ ਉਹਨਾਂ ਫਿਰ ਪੀਪਾ ਦਾ ਖੜਕਾਇਆ ਤੇ ਅੱਜ ਨੂੰ ਨਿਕਲ ਗਿਆ ਨੇ ਉਹ ਫਿਰ ਉਹਨਾਂ ਦਾ ਬੰਦਾ ਇੱਕ ਸੀ ਵੱਡਾ ਫੌਜ ਨੇ ਪਿੱਛੇ ਫਾਇਰ ਨਹੀਂ ਉਹਨਾਂ ਨੇ ਖੋਲਿਆ ਫੌਜ ਪਿੱਛੇ ਨਾ ਉਹਨਾਂ ਨਿਕਲ ਗਿਆ ਨਾ ਭੱਜ ਪਏ ਉਹ ਜਿਹੜੇ ਆਈ ਹੈ ਫੌਜ ਉਹਨਾਂ ਆ ਗਿਆ ਉਹਨਾਂ ਦਾ ਜਿਹੜਾ ਵੱਡਾ ਅਫਸਰ ਸੀ ਨਾ ਵਿੱਚ ਉਹ ਸੀ ਸਿੱਖ ਉਹ ਉਹਨਾਂ ਕਿਹਾ ਜਾਂਦੇ ਨੇ ਉਹ ਆਂਦਾ ਨਹੀਂ ਇਹ ਪਿੰਡ ਦੇ ਬੰਦੇ ਜਾਂਦੇ ਨੇ ਮਾਲ ਡੰਗਰ ਲੈ ਕੇ ਭਾਰੂ ਸ਼ਾਰੂ ਲੈ ਕੇ ਉਹ ਨਿਕਲ ਗਏ ਉਹ ਇੰਨੇ ਚਿਹਰੇ ਚੋਗਾਂ ਲੈ ਕੇ ਨਿਕਲ ਗਏ ਘੋੜੀਆਂ ਤੇ ਭੱਜ ਘੋੜੀਆਂ ਲੈ ਕੇ ਨਿਕਲ ਗਏ ਲੈ ਕੇ ਅੱਛਾ ਬਜ਼ੁਰਗੋ ਜਦੋਂ ਪਿੰਡ ਤੁਹਾਡੇ ਘਰ ਦੇ ਇਹੋ ਘਰ ਤੁਹਾਡਾ ਸੀ ਉਸ ਟਾਈਮ ਜਿਹੜਾ ਹੁਣ ਨਹੀਂ ਪਹਿਲਾਂ ਉੱਥੇ ਤਾਂ ਬੈਠੇ ਤਾਂ ਫਿਰ ਇਹ ਤਾਂ ਜਾ ਜੀ ਬਾਹਰ ਉੱਥੇ ਹੋਇਆ ਸੀ ਹਮਲਾ ਹੈ ਪਿੰਡ ਨਹੀਂ ਇਹ ਹਮਲਾ ਇੱਥੇ ਹੋਇਆ ਸੀ ਇਹ ਨਾ ਕਰਾਂ ਜਾ ਜਦੋਂ ਘਰ ਹੈ ਸੀ ਇੱਥੇ ਘਰ ਹੁਣ ਤੁਸੀਂ ਰਹਿ ਰਹੇ ਹੋ ਆ ਜਿਹੜਾ ਘਰ ਹੈ ਇਹ ਸੀ ਅੱਛਾ ਤੇ ਬਜ਼ੁਰਗੋ ਤੁਸੀਂ ਉਦੋਂ ਕਿੱਥੇ ਸੋਚ ਟਾਈਮ ਜਦੋਂ ਹਮਲਾ ਹੋਇਆ ਕੋਈ ਯਾਦ ਤੁਹਾਨੂੰ ਗੱਲ ਘਰ ਦੇ ਸੋ ਬਾਹਰ ਕਿੱਥੇ ਸੋਚ ਟਾਈਮ ਘਰ ਹੀ ਸਾਂ ਸੀ ਕੋਈ ਪਤਾ ਨਹੀਂ ਸਾਨੂੰ ਕੋਈ ਪੈ ਗਏ ਨੇ ਕੋਈ ਥੋੜੀ ਬਹੁਤੀ ਨਹੀਂ ਰਹਿ ਗਈ ਕੋਈ ਹਿਸਾਬ ਕਿਤਾਬ ਨਹੀਂ ਆਇਆ ਸਾਨੂੰ ਜਦੋਂ ਮਰਨ ਲੱਗ ਪਏ ਵੱਡ ਟੋਕ ਸ਼ੁਰੂ ਨਾ ਕੀਤੀ ਮੇਰਾ ਕਹਿਣ ਦਾ ਮਕਸਦ ਕਿ ਤੁਹਾਨੂੰ ਤੁਸੀਂ ਲੋਕ ਗਏ ਸੋ ਤੁਸੀਂ ਕਿੱਧਰ ਗਏ ਤੁਹਾਨੂੰ ਯਾਦ ਹੈ ਕੋਈ ਗੱਲ ਬਸ ਅਸੀਂ ਉਹਦੇ ਅੰਦਰ ਹੀ ਲੋਕ ਲੱਗ ਗਏ ਸਾਂ ਮੰਜੀਆਂ ਥੱਲੇ ਵੱਡ ਉਹਦੇ ਨਾਲੇ ਬੱਚੇ ਸਾਂ ਕੀ ਪਤਾ ਦੀ ਵੀ ਕੀ ਯਾਦ ਨਹੀਂ ਨਾ ਤੁਹਾਨੂੰ ਨਹੀਂ ਯਾਦ ਕਿੱਥੇ ਮੈਂ ਗਿਆ ਹੋਣਾ ਅੱਛਾ ਟੋਟਲ ਕਿੰਨੇ ਤੁਹਾਡੇ ਸ਼ਹੀਦ ਹੋਏ ਤੁਹਾਨੂੰ ਫਿਰ ਦੱਸਿਆ ਜੀ ਇੱਕ ਦਫਾ ਟੋਟਲ ਕਿੰਨੇ ਸ਼ਹੀਦ ਹੋਏ ਤੁਹਾਡੇ ਇੱਕ ਤੁਹਾਡੀ ਅੰਮੀ ਦੇ ਇੱਕ ਸਾਡੀ ਅੰਮੀ ਹਾਂਜੀ ਇੱਕ ਭਾਈ ਇੱਕ ਸਾਡੇ ਭਰਜਾਈ ਤੁਹਾਡੀ ਭਾਬੀ ਭਾਬੀ ਇੱਕ ਭਰਾ ਦੀ ਸਾਲੀ ਚਾਰ ਜੀ 5 ਤੁਹਾਡੇ ਘਰ ਦੇ ਸ਼ਹੀਦ ਹੋ ਜਾਂਦੇ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਪਿੰਡ ਦੇ ਹੋਰ ਵੀ ਘਰ ਵਿੱਚ ਖੂਨੋ ਖੂਨੀ ਹੋਇਆ ਹੋਣਾ ਜੀ ਹੋਰ ਖੂਨੋ ਖੂਨੀ ਮਨਿਆ ਅੱਛਾ ਇਸ ਤੋਂ ਇਲਾਵਾ ਉਹਨਾਂ ਨੇ ਕੋਈ ਨੁਕਸਾਨ ਕੀਤਾ ਹੋਰ ਇੱਥੇ ਕੋਈ ਨੁਕਸਾਨ ਪਿੰਡ ਜੀ ਵੜ ਗਿਆ ਬਥੇਰਾ ਨੁਕਸਾਨ ਕਰ ਦਿਆਂਗੇ ਲੋਕਾਂ ਦੇ ਮਕਾਨਾਂ ਨੂੰ ਅੱਗਾਂ ਲਾ ਦਿੱਤੀਆਂ ਬਸ ਆਪਣਾ ਕੋਈ ਮਾਰੇ ਕੁੱਟੇ ਲੈ ਕੇ ਨਿਕਲ ਗਏ ਹੋਰ ਕੋਈ ਸ਼ਹੀਦ ਹੋਏ ਕੋਈ ਨਹੀਂ ਹੋਰ ਕੋਈ ਸ਼ਹੀਦ ਜੀ ਤੁਸੀਂ ਕਹਿੰਦੇ ਪਏ ਉਹ ਘਰਾਂ ਨੂੰ ਅੱਗਾਂ ਲਾਈਆਂ ਹਾਂ ਉਹ ਹੋਏ ਸਨ ਇੱਕ ਦੋ ਘਰ ਬੰਦੇ ਸ਼ਹੀਦ ਹੋਏ ਸਨ ਕਿੰਨਾ ਦੇ ਬਾਬੇ ਉਹ ਕਸਾਈ ਸਨ ਨਜ਼ੀਰ ਕਸਾਈ ਕੇ ਬਾਬਾ ਜੀ
ਹਾਂਜੀ ਹਾਂਜੀ ਨਜ਼ੀਰ ਮੌਲਵੀ ਅੱਜ ਨਜ਼ੀਰ ਮੌਲਵੀ ਨਜ਼ੀਰ ਹਾਂ। ਮੀਰਾਂ ਹਾਂ ਸਾਈ ਹਾਂ ਮਹਿਰ ਕਰਮ ਹਾਂ ਇਹ ਮਹਿਰ ਕਰਨ ਦੇ ਮਗਰੋਂ ਫੌਤ ਹੋਇਆ ਨਾ ਹਾਂਜੀ ਉਹ ਪਹਿਲਾਂ ਹਾਂਜੀ ਅਜ਼ਾਨਾ ਉਹ ਮੌਲਾਨਾ ਨਜ਼ੀਰ ਅਹਿਮਦ ਸਾਹਿਬ ਨੂੰ ਤਾਂ ਉਹਨਾਂ ਨੇ ਅੱਗੇ ਸੁੱਟ ਛੜਿਆ ਹਾਂ ਅੱਛਾ ਜੀ ਹਾਂ ਆਲਮ ਸਿੰਘ ਮੌਲਵੀ ਸੀ ਹਾਂ ਮਸਜਿਦ ਉਹਨੇ ਬਣਵਾਈ ਆ ਇੱਥੇ ਵੱਡੀ ਮਸਜਿਦ ਉਸੇ ਤੇਰੀ ਵੀ ਉਹਦੀ ਵਿੱਚ ਹੀ ਮਸਜਿਦ ਦੇ ਅੱਛਾ 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 ਉਹਨੇ ਸ਼ਹੀਦ ਕੀਤਾ ਸੀ ਵਾਹ ਇੱਥੇ ਮਾਰੀ ਸਾਨੂੰ ਬਲ ਮਾਰੀ ਅੱਛਾ 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 और बाद में फौत हुए ने, वैसे बच गए हैं आगे ਹਾਂ ਬਾਜੂ ਟੁਕੇ ਬਾਬਾ ਗਏ ਉਹਨਾਂ ਹਾਂ ਬਾਤ थोड़ा के बाद जा पे ने हां को अल्लाह के दात दे अपना ਅੱਲਾਹ ਪਾਕ ਜੀ ਨੂੰ ਬਚਾਣਾ ਜੀ ਜਾਣਾ ਜੀ ਤੇ ਬਾਬੇ ਉਹ ਕੋਈ ਜਦੋਂ ਜਿਹੜੇ ਘਰਾਂ ਨੂੰ ਅੱਗ ਲੱਗੀ ਘਰਾਂ ਅੱਗ ਲੱਗਣ ਦੇ ਵਿੱਚ ਨਹੀਂ ਸੜਿਆ ਕੋਈ ਬੱਚੇ ਬੀਬੀਆਂ ਵੀ ਸਾਡੀਆਂ ਹੋਣੀਆਂ ਅੰਦਰ ਨਾ ਤੁਹਾਡੇ ਕੋਈ ਮਾਲੂਮ ਨਹੀਂ ਕੋਈ ਨਹੀਂ ਪਤਾ ਉਹਦਾ वो अपनी जिन्हें रखी हुई चीज़ा हैं ना कीमती जेवरात ये वो पैसे वो लैन आए थे ਹਾਂ अच्छा जी असल अच्छा। उनका मकसद है ਆਪਣੇ ਇੱਥੇ ਕੋਈ ਖੂਹੀ ਆਇਆ ਸੀ ਐਸੇ ਅੱਜ ਤਾਂ ਕੋਈ ਸੀ ਗੇਟ ਦੇ ਉਰਲੇ ਪਾਸੇ हाँ जी हाँ जी ਜਿਹਦੇ ਖਜੂਰੇ ਦੇ ਇੱਧਰਲੇ ਪਾਸੇ अंदर ले पास ਅੰਦਰ ਅੱਛਾ ਜੀ ਅੰਦਰਲੇ ਪਾਸੇ अंदर ले पास ਕੋਈ ਨਿਸ਼ਾਨ ਹੈ ਕਿ ਖਤਮ ਤੋੜ ਦਿੱਤੀ ਹੋਣੀ ये दरबार पहला था ही ਹਾਂ ਦਰਬਾਰ ਕੋਈ ਕੋਈ 40 तो ਅੱਛਾ पहला ਬਾਬੇ ਉਹੀ ਪੁੱਛ ਲਗਾ सिख बड़ी इज्जत नाल ਮੈਂ ਉਹੀ ਪੁੱਛ ਲਗਾ ਬਾਜੀ ਇਹ ਜਿਹੜਾ ਦਰਬਾਰ ਹੈ ਇਹ 47 ਤੋਂ ਪਹਿਲਾਂ ਦਾ ਜੀ ਪਹਿਲਾਂ ਦਾ ਪਹਿਲਾਂ ਦਾ ਇੱਥੇ ਮੇਲਾ ਲੱਗਦਾ ਸੀ ਉਦੋਂ ਵੀ ਆ ਲੱਗ ਚੰਗਾ ਜਿਵੇਂ ਹੁਣ ਲੱਗਦਾ ਜੀ ਉਹਨਾਂ ਨੂੰ ਚੋਖਾ ਲੱਗਦਾ ਅੱਛਾ ਮੁਸਲਮਾਨਾਂ ਦਾ ਤੇ ਅਕੀਦਤਮੰਦ ਇਹਨਾਂ ਦੇ ਹੈ ਸਨ ਹਾਂ ਹਜੇ ਵੀ ਹੈ ਨੇ ਪਹਿਲਾਂ ਵੀ ਸਨ ਤੇ ਸਿੱਖ ਵੀ ਅਕੀਦਤ ਕਰਦੇ ਹਾਂ ਕੋਈ ਉਹਨਾਂ ਨੂੰ ਸਹੀ ਮੰਨਦੇ ਹਾਂ ਆਪਣੇ ਕਰਦੇ ਤਾਂ ਸਿੱਖ ਵੀ ਇੱਜ਼ਤ ਕਰਦੇ ਮੇਲੇ ਤੇ ਆਉਂਦੇ ਹਾਂ। ਮੰਨਦੇ ਤਾਂ ਨਹੀਂ ਹਾਂ रीति नहीं हर पांडे रीति ला भी गुजर गए हैं ਮੰਨਦੇ ਤਾਂ ਸਿੱਖ ਵੀ ਮੰਨਦੇ ਤੇ ਬਾਬੇ ਮੇਲੇ ਤੇ ਉਦੋਂ ਕੀ ਹੁੰਦਾ ਹੁੰਦੇ ਗੁੰਮਨਿਆਰੀਆਂ ਸ਼ਨਿਆਰੀਆਂ ਮਤਲਬ ਮੇਲਾ ਕਿਵੇਂ ਦਾ ਹੁੰਦਾ ਦੱਸਿਆ ਥੋੜਾ ਮੇਰਾ ਮੇਰਾ ਵਾਵਾ ਹੀ ਲੱਗਦਾ ਹੁੰਦਾ ਸੀ ਕੌਡੀ ਕੌਡੀ ਬੜੀ ਪੈਂਦੀ ਸੀ ਬੜੀ ਕੌਡੀ ਪੈਂਦੀ ਸੀ ਤੇ ਲੰਗਰ ਪਾਣੀ ਬੜਾ ਉਹ ਦਿੰਦੇ ਸਨ ਹਾਂ 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 2-3 ਟਾਈਮ ਤੰਦੂਰ ਤਾਪਦੇ ਰਹੀਆਂ ਨੂੰ ਦੇਗਾ ਪਈਆਂ ਰਹੀ ਚੜ੍ਹਦੀਆਂ ਰਹੀਆਂ ਨੂੰ ਹਾਂ ਹਾਂ ਖੀਰਾ ਦਾਲ ਅੱਛਾ ਮੁਸਲਮਾਨ ਤੇ ਇਹ ਦਿੰਦੇ ਹੋਣਗੇ ਨਾ ਜਿਹੜੇ ਸਾਰਾ ਕੁਝ ਜਿਹੜੀ ਗੱਦੀ ਨਸ਼ੀਨ ਉਹ ਕਰਦੇ ਹੋਣ ਨਾ ਸਿੱਖ ਸੁੱਖ ਵੀ ਦੇਗਾ ਦੂਗਾ ਪਕਾ ਕੇ ਲਿਆਉਂਦੇ ਹਾਂ ਲੰਗਰ ਵਾਸਤੇ ਨਹੀਂ ਇਹ ਆਪ ਹੀ ਕਰਦੇ ਸਨ ਕਦੀ ਨਸ਼ੀਨ ਉਹ ਨਹੀਂ ਕਰਦੇ ਉਂਝ ਕੀ ਕਰਦੇ ਆ ਉਂਝ ਦਿੰਦੇ ਲੈਂਦੇ ਲੰਗਰ ਚ ਹਿੱਸਾ ਪਾਉਂਦੇ ਰਹਿੰਦੇ ਸਨ ਸਾਡੇ ਸਾਡੇ ਮੁਸਲਮਾਨ ਜਿਹੜੇ ਸਨ ਨਾ, ਇਹ ਪਾਉਂਦੇ ਸਨ ਹਿੱਸਾ ਤੇ ਇਹ ਪਕਾਉਂਦੇ ਸਨ ਅੱਛਾ ਅੱਛਾ ਹਾਂ ਪੀਰੀ ਮਰੀ ਦੀ ਬੜੀ ਸੀ ਬਾਹਰੋਂ ਲੰਗਰ ਬੜਾ ਆ ਜਾਂਦਾ ਮੈਂ ਸੀ ਵੈਸੇ ਪੁੱਛਣੇ ਮੈਂ ਵੀ ਸਿੱਖ ਉਂਝ ਕੀ ਮਤਲਬ ਕਰਦੇ ਹਾਂ ਨਹੀਂ ਸਿੱਖ ਇੱਜ਼ਤ ਕਰਦੇ ਸਨ ਸਿੱਖ ਨਹੀਂ ਸਨ ਉਹ ਸਲਾ ਦੇ ਕੋਈ बोर्ड भी पहला था के बाद ਇਹ ਬੋਲ ਉਹ ਪਹਿਲਾਂ पहला था ਹਾਂ ਪਰਲਾ ਬਾਬੂ ਹਾਂ हाँ जी हाँ जी वो पहले ਉਹ 47 ਤੋਂ ਪਹਿਲਾਂ ਦਾ ਪਰਲਾ ਸਹੀ हेलो ਸਹੀ ਸਹੀ माच लगता कि लोग आगे तो खटी करके लेके जाते हैं लोग का ਅੱਛਾ ਬਜ਼ੁਰਗੋ हाँ ਕਬੱਡੀ ਜਿਹੜੀ ਖੇਡਦੇ ਆ ਇੱਥੇ ਪਿੰਡ ਦੇ ਕੋਈ ਪਿੰਡ ਦੇ ਸਿੱਖ ਜਾਂ ਆਪਣੇ ਮੁਸਲਮਾਨ ਹੈ ਸਾ ਕਬੱਡੀ ਖੇਡਣ ਆਪ ਵਾਲੇ ਖੇਡਦੇ ਸਨ ਬੜੇ ਸਿੱਖ ਵੀ ਸਾਡੇ। ਬੜੇ ਪਲੇਅਰ ਸਿੱਖ ਵੀ ਮੁਸਲਮਾਨ ਨੇ ਇਕੱਠੇ ਬੈ ਕੇ ਖੇਡਦੇ ਹਾਂ ਹਾਂ ਕਬੱਡੀ ਕਬੱਡੀ ਇਕੱਠੀ ਖੇਡਦੇ ਇਕੱਠੀ ਖੇਡਦੇ ਹੁੰਦੇ ਸਨ ਹਾਂਜੀ ਜਦੋਂ ਜਾਣੇ ਕੋਲ ਇੱਕ ਬੰਦਾ ਮਰ ਗਿਆ ਉਹ ਇਹ ਕੰਮ ਬਣਿਆ ਸੀ ਉਹ ਤੇ ਕੌਡੀ ਪੈਂਦੀ ਸੀ ਪਈ ਅੱਛਾ ਜੀ ਤੇ ਕੌਡੀ ਪਿਆ ਨਾ ਮੁਲਕ 4 ਸ਼ੇਰ ਤੁਹਾਨੂੰ ਪਤਾ ਬੜਾ ਸੀ ਵੇਖਣ ਵਾਲਾ ਵੇਖਣ ਵਾਲਾ ਉਹ ਕੋਈ ਆਖਾ ਲੋਕਾਂ ਕੋਲ ਪੈ ਗਿਆ ਉੱਥੇ ਕੋਲ ਲੱਗ ਪਿਆ ਅੱਛਾ ਜੀ ਉਹ ਬੰਦੇ 4 ਸ਼ੇਰ ਇਕੱਠੇ ਹੋ ਗਏ ਉਹ ਇੱਕ ਬੰਦਾ ਨਾ ਉਹਨਾਂ ਆਖਾ ਲਗਾ ਵੀ ਪਿਛਾਂ ਹੋ ਜਾਓ ਉਹ ਪਿਛਾਂ ਹਟਣ ਨਾ ਉਹ ਲੱਦੇ ਕੋਟੀਆਂ ਸੀ ਨਿਆਰੀਆਂ ਉਹ ਨੇ ਨਾ ਉਹ ਪੁੱਠਾ ਜਾ ਕੋਇਆ ਉਹਨੂੰ ਇਹਨਾਂ ਨੂੰ ਜਾਣੇ ਕੋਟੀਆਂ ਦੇ ਨੂੰ ਇਹਨਾਂ ਆਖਿਆ ਵੀ ਉਹ ਫਿਰ ਇਹਨਾਂ ਨੂੰ ਕੋਈ ਮਾਰਿਆ ਹਾਕੀਆਂ ਉਕੀਆਂ ਮਾਰੀਆਂ ਇਹਨਾਂ ਨੂੰ ਜਾਣੇ ਕੋਟੀਆਂ ਨੂੰ ਇਹ ਫਿਰ ਪੀਆਂ ਭੱਜ ਕੇ ਆਪਣੇ ਡੇਰੇ ਨਾਲ ਲੱਗ ਗਏ ਇਹਨਾਂ ਫਿਰ ਬੀਬੀਆਂ ਫਿਰ ਅੰਦਰੋਂ ਸੱਟੇ ਨੇ ਛੋਟੇ ਸਾਟੇ ਉਹਨਾਂ ਫਿਰ ਲੱਗ ਗਏ ਮਗਰ ਗਏ ਫਿਰ ਉਹਨਾਂ ਨੂੰ ਮਾਰਿਆ ਉਹਨੂੰ ਉਹ ਕਿਸੇ ਜਿਹੜਾ ਸੀ ਸੁਨਿਆਰਾ ਲੱਦੇ ਕੋਟੀਆਂ ਨਿਆਰੀ ਉਹ ਵਾਵਾ ਸੱਟਾਂ ਲਾਈਆਂ ਉਹ ਫਿਰ ਮਰ ਗਿਆ ਸੀ ਤਾਂ ਤੇ ਨਹੀਂ ਸੀ ਮੋਇਆ ਜਿਹਨਾਂ ਪਿੱਛੋਂ ਮਰ ਗਿਆ ਸੀ ਸੱਟਾਂ ਐਵੇਂ ਗੁੱਜੀਆਂ ਲੱਗ ਗਈਆਂ 2-4 ਦਿਨ ਬਾਅਦ ਮਰ ਗਿਆ ਬੜੀ ਕੌਡੀ ਭਾਈ ਬੜੀ ਕੌਡੀ ਬਾਜ ਗਏ ਆਹੋ ਬਾਜ ਗਏ ਸਨ ਕਿ ਉਹ ਇਹਨਾਂ ਮਾਰਿਆ ਫਿਰ ਉਹਨੂੰ ਬਾਹਰ ਲੱਗ ਗਈ ਆਹੋ ਲਿਫਾਇ ਨਹੀਂ ਸਨ ਲੱਗੇ 7 ਸਾਲ ਕੈਦ ਹੋ ਗਈ ਸਾਨੇ 7 ਸਾਲ ਸਾਡੇ ਰਾਈ ਸਨ ਬਲਾ ਸਿੰਦੇ ਸਾਡੇ ਇੱਥੋਂ ਦੇ ਰਹਿਣ ਨਾਲ ਜਿਹਨਾਂ ਮਾਰਿਆ ਸੀ ਉਹ ਡੇਰਾ ਸਾਹਮਣਾ ਨਾਲ ਮੈਂ ਨਾ ਮਰੀਜ਼ ਹਾਂ ਨਹੀਂ ਤੋਂ ਆਹੋ ਮੈਂ ਤੁਹਾਨੂੰ ਦੱਸਦਾ ਨਹੀਂ ਪਿਆ ਤੋਂ ਦੇ ਸਹੀ ਹੈ
ਲੈ। ਤੇ ਬਾਬੇ ਇੱਥੇ ਕੋਈ ਪਿੰਡ ਦੇ ਵਿੱਚ ਹੋਰ ਖੂਹੀ ਕਿੱਥੇ ਸੀ ਇਹ ਤੋਂ ਇਲਾਵਾ ਹੈ ਸੀ ਕਿਤੇ ਹੋਰ? ਕੋਈ ਉਹ ਤੇ ਜੁੱਤੇ ਘਾਟੀ ਦੇ ਪਿੰਡ ਦੇ ਵਿੱਚ ਉੱਥੇ ਵੀ ਆਏ ਸੀ ਕੋਈ? ਉੱਥੇ ਉੱਥੇ ਵੀ ਆਪਣੀ ਮਸਜਿਦ ਦੇ ਵਿੱਚ ਵੀ ਖੂਹੀਆਂ ਹੋਣੀਆਂ ਨੇ, ਵਜ਼ੂ ਕਿੱਥੋਂ ਕਰਦੇ ਸੀ? ਵੁਜ਼ੂ ਵੈਸੇ ਕੋਈ ਉਹ ਪੂਰ ਪਾਰ ਛੜੀਆਂ ਨੇ ਸਾਰੀਆਂ ਉਹਦੀ ਗੱਲ ਮੈਂ ਕਰਨਾ 47 ਟਾਈਮ। ਉਹ ਲਈ ਸਾਨੂੰ ਕੋਈ ਵੁਜ਼ੂ ਕਰਦੇ ਨੇ ਇਸੇ ਤਰੀ ਉਹ ਪਤਾਨ ਚਰਖੜੀਆਂ ਬਣੀਆਂ ਬੋਕੇ ਦਾ ਪਾਏ ਜਾਣੇ ਤੋਂ ਪਾਣੀ ਬੋਕੇ ਨਾਲ ਪਾਣੀ ਕੱਢ ਲੈ ਅੱਗੋਂ ਟੂਟੀਆਂ ਬਣਾਈਆਂ ਨੇ ਉਹਨਾਂ ਪਾਣਾ ਤੇ ਅੱਗੋਂ ਟੂਟੀਆਂ ਚੋਂ ਚੱਲੀਆਂ ਜਾਣਾ ਟੂਟੀਆਂ ਚੋਂ ਤੇ ਉਹ ਵੁਜ਼ੂ ਕਰ ਲੈਣਾ। ਇੱਥੇ ਵੀ ਇਹਨਾਂ ਬਣਾਈਆਂ ਨੇ ਸਰਕਾਰ ਰਾਹੀਂ ਤੇ ਅੱਛਾ ਬਾਬੇ ਆਪਣੇ ਮੁਸਲਮਾਨ ਹੋ ਗਏ ਜਾਂ ਹੋ ਗਏ ਸਿੱਖ ਹਿੰਦੂ ਵਗੈਰਾ ਇਹਨਾਂ 'ਚ ਕੋਈ ਉਹ ਜਿਹੜਾ ਗੱਤਕਾ ਜਿਹਾ ਖੇਡਦੇ ਹਾਂ ਕੋਈ ਪੜੱਥਾ ਜਾਂ ਉਹ ਗੱਤਕਾ ਛੋਟਾ ਜਿਹੜਾ ਘਮਾਉਂਦੇ ਆਪਣੇ ਐਵੇਂ ਦੀ ਹੋਇਆ ਸੀ ਕੋਈ? ਉਹ ਸਿੱਖ ਹੀ ਖੇਡਦੇ ਹਨ ਸਾਡੇ ਕੋਲ ਤਾਂ ਘੱਟ ਹੀ ਖੇਡਦੇ ਆ ਮੁਸਲਮਾਨ ਇਹ ਕੌਡੀ ਖੇਡਦੇ ਸਨ ਕੋਈ ਰੱਸਾ ਖਿੱਚਦੇ ਸਨ। ਅੱਛਾ ਰੱਸਾ ਖਿੱਚੀ ਵੀ ਹੁੰਦੀ? ਰੱਸਾ ਖਿੱਚੀ ਮੇਲੇ ਤੇ ਹੁੰਦੀ ਕਿ ਅੱਗੇ ਪਿੱਛੇ ਵੀ ਹੋ ਜਾਂਦੀ ਸੀ ਮੇਲੇ ਤੇ ਵੀ ਹੋ ਜਾਂਦੀ ਸੀ ਉਹ ਕਰ ਲੈਂਦੇ ਸਨ ਹੋਰ ਜਮਾਈ ਰੱਸਾ ਜਿਹੜਾ ਉਧਰ ਪਿੰਡ ਦੇ ਨਾਲ ਕਰ ਲੈਣੇ ਜੀ ਸਾਡਾ ਨਾਲ ਆ ਜਾ ਰੱਸਾ ਖਿੱਚਣਾ ਜੀ ਫਲਾਣੀ ਤਰੀਕ ਨੂੰ ਆ ਜਾਏ ਉਹਨਾਂ ਵੀ ਆ ਜਾਣਾ ਉਹਨਾਂ ਰੱਸਾ ਖਿੱਚਣਾ ਕਰਨਾ ਤੇ ਇਹ ਮੁੰਡੇ ਸਨ ਵਾਵਾ ਕੌਡੀ ਬੜੀ ਖੇਡਦੇ ਸਨ ਰੱਸਾ ਵੀ ਜਵਾਨ ਬੜੇ ਸਨ ਉਹ ਵੀ ਮੁਸਲਮਾਨ ਸਨ ਉਹ ਵੀ ਰੱਸਾ ਖਿੱਚਦੇ ਸਨ। ਅੱਛਾ ਬਜ਼ੁਰਗੋ ਜਿਨ੍ਹਾਂ ਨੇ ਇੱਥੇ ਹਮਲਾ ਕੀਤਾ ਸੀ ਤੁਹਾਡੇ ਸ਼ਹੀਦ ਜਿਹੜੇ ਕੀਤੇ ਸਾਰੇ ਤੁਹਾਡੇ ਅੱਬੇ ਦੱਸਦੇ ਆ ਉਹਨਾਂ ਵਿੱਚ ਪਿੰਡ ਦੇ ਵੀ ਸਾਂ ਜਾਂ ਲਾਮ ਦੇ? ਨਹੀਂ ਪਿੰਡ ਦਾ ਕੋਈ ਨਹੀਂ ਦੱਸਿਆ ਵੀ ਸਿੱਖ ਹੀ ਸਾਨੂੰ ਲਾਮੋ ਪਏ ਨੇ ਆਪਣੇ ਪਿੰਡ ਦੇ ਸਿੱਖ ਨਹੀਂ ਸਨ? ਨਾ ਪਿੰਡ ਦੇ ਨਹੀਂ ਸਨ ਲਾਮ ਦੇ ਪਿੰਡਾਂ ਦੇ ਅੱਲਾ ਬਿਹਤਰ ਜਾਣੇ ਵੀ ਉਹ ਪਿੰਡ ਦਾ ਵੀ ਹੋਵੇਗਾ ਉਹਨਾਂ ਦੇ ਨਾਲ ਰਲ ਕੇ ਆਏ ਹੋਣੇ ਨੇ ਲੈ ਕੇ ਆਏ ਹੋਣੇ ਨੇ 200-300 ਬੰਦੇ ਕੀ ਉਸ ਟਾਈਮ ਪਤਾ ਲੱਗਾ? ਉਸ ਟਾਈਮ ਸਾਨੂੰ ਕੀ ਪਤਾ ਲੱਗਦਾ ਸੀ ਵੀ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਉਹਨਾਂ ਦਾ ਨਾਮ ਕੋਈ ਪਤਾ? ਸਿੱਖਾਂ ਦੇ ਨਾਮ ਆਉਂਦੇ ਕਿਸੇ ਦੇ ਜਿਹੜੇ ਪਿੰਡ ਸਿੱਖ ਆਪਣੇ ਇੱਥੇ ਹੁੰਦੇ ਹਾਂ 2-4 ਘਰ ਕਿਸੇ ਦਾ ਨਾਮ ਹੋਵੇ ਯਾਦ ਖੱਤਰੀ ਦਾ ਸਿੱਖ ਦਾ ਸੁਨਿਆਰੇ ਦਾ ਖੱਤਰੀ ਸੁਨਿਆਰੇ ਦਾ ਯਾਦ ਕਿਸੇ ਦਾ ਨਾਮ? ਉਹ ਇੱਕ ਸਰਦਾਰ ਗੁਰਮੁਖ ਸੀ ਇੱਕ ਸਰਦਾਰ ਸੰਤ ਸਿੰਘ ਬਸ ਇਹੋ ਜਿਹੜੇ ਕੋਈ ਇੱਕ ਦੋ ਵਡੇਰੇ ਨਾਂ ਲੈਂਦੇ ਹਨ ਉਹ ਕੋਈ ਯਾਦ ਹੈ। ਸਕੂਲ ਵੀ ਐਸੇ ਸਕੂਲ ਹੈ ਸੀ ਉਹ ਉੱਥੇ ਸਕੂਲ ਜਾਂਦੇ ਹੁੰਦੇ ਤੁਸੀਂ ਸਕੂਲ? ਸਕੂਲ ਪੜ੍ਹਦੇ ਰਹੇ ਹਾਂ। ਅੱਛਾ ਤੇ ਸਕੂਲੇ ਜਿਹੜੇ ਸਿੱਖਾਂ ਸੁੱਖਾਂ ਦੇ ਬਾਲ ਨਹੀਂ ਜਾਂਦੇ ਤੁਹਾਡੇ? ਜਾਂਦੇ ਸਨ ਤੁਕਾਂ ਦੇ ਬਾਲ ਉਹ ਪਾਕਿਸਤਾਨ ਬਣਨ ਤੋਂ ਪਿੱਛੇ ਹੀ ਅਸੀਂ ਪੜ੍ਹਨੇ ਪਏ ਹਾਂ ਸਕੂਲੇ। ਅੱਛਾ ਪਹਿਲਾਂ ਨਹੀਂ ਪਏ ਬਾਅਦ ਚ? ਛੋਟੇ ਜਿਹੇ ਤਾਂ ਤੁਹਾਨੂੰ ਦੱਸਿਆ ਵੀ 3-4 ਸਾਲ ਦਾ ਉਹ ਤੋਂ ਬਾਅਦ ਹੀ ਸਕੂਲ ਆਹੋ 4-5 ਸਾਲ ਬਾਅਦ ਹੀ ਪਿਆ। ਅੱਛਾ ਸਕੂਲ ਪਹਿਲਾਂ ਹੁੰਦਾ ਹੀ ਹੈ? ਬਾਅਦ ਸਕੂਲ ਪਹਿਲਾਂ ਦੀ ਸਹੀ 5 ਤੱਕ ਸਕੂਲ ਸਿੱਖਾਂ ਦੇ ਹੁੰਦੇ ਆਂਦੇ ਇਹ ਪਹਿਲਾਂ ਦੇ ਸਿੱਖਾਂ 5 ਤੱਕ ਹੀ ਹੋਣਾ ਫਿਰ ਪ੍ਰਾਇਮਰੀ? ਉਹ 5 ਸਾਲ ਪ੍ਰਾਇਮਰੀ ਸਕੂਲ ਵੀ ਸਹੀ ਤੇ ਬਾਬੇ ਜੀ ਸਿੱਖ ਸੂਖ ਚਲੇ ਗਏ ਹਨ ਉਸ ਤੋਂ ਬਾਅਦ ਕੋਈ ਆਏ ਨੇ ਆਪਣੇ ਪਿੰਡ ਇੱਥੇ ਵੇਖਣ ਵਾਸਤੇ ਕੋਈ ਜਿਹੜੇ ਇੱਥੋਂ ਗਏ ਨੇ ਪਿੰਡ ਦੇ ਸਿੱਖ ਹੁਣ ਤੱਕ ਕੋਈ ਆਇਆ ਕੋਈ ਨਿਸ਼ਾਨ? ਇੱਕ ਹੀ ਆਏ ਸਨ ਇੱਕ ਪਤਾ ਨਹੀਂ ਇੱਕ ਦੋ ਆਏ ਸਨ ਉਧਰ ਕੁੱਲਾਂ ਦੇ ਪਾਸੇ ਉਹਨਾਂ ਦੀ ਵਾਕਫੀ ਸੀ ਇੱਕ ਦੋ ਬੰਦਿਆਂ ਨਾਲ ਇੱਕ ਦੋ ਜੀ ਆਏ ਸਨ ਉਹ ਮਿਲ ਮੁਲ ਕੇ ਟੁਰ ਗਏ ਉਹਦੇ ਪਿੱਛੇ ਕੋਈ ਨਹੀਂ ਆਇਆ ਤੇ ਨਾ ਕੋਈ ਸੁਣਿਆ ਆਇਆ ਦਾ ਨਾ ਕੋਈ ਪਤਾ। ਉਹ ਜਿਹੜੇ ਆਏ ਕੋਈ ਤੁਹਾਨੂੰ ਨਹੀਂ ਮਿਲੇ? ਨਹੀਂ। ਅੱਛਾ ਉਧਰ ਹੀ ਆ ਪਰਲੀ ਸਾਈਡ ਉਹ ਜਿਹੜੇ ਉਹਨਾਂ ਦੇ ਕੋਈ ਵਾਕਫ ਜਾਣ ਸਾਨੂੰ ਉਹਨਾਂ ਨੂੰ ਮਿਲ ਗਏ ਆਪਣੇ ਘਰ ਕੋਲ ਵੇਖਣ ਆਏ ਹੋਣ ਤੇ ਉਹਨਾਂ ਨੂੰ ਗੁਆਂਢੀ ਮਿਲੇ ਹੋਣ ਨਾ।